ਵਾਲੇਕੁਮ ਜੀ, ਸਤਿ ਸ੍ਰੀ ਅਕਾਲ, ਪ੍ਰਣਾਮ ਦੋਸਤੋ। ਅੱਜ ਅਸੀਂ ਆਪਣਾ ਦੂਸਰਾ ਵਲੌਗ ਜਿਹੜਾ ਸ਼ੁਰੂ ਕਰਨ ਲੱਗੇ ਹਾਂ। ਜਿਹੜੇ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਮਹਿਮਾਨ ਸਰਦਾਰ ਬਲਰਾਜ ਸਿੰਘ ਸੰਧੂ ਸਾਹਿਬ ਸਾਡੇ ਨਾਲ ਮੌਜੂਦ ਨੇ। ਅੱਜ ਉਹਨਾਂ ਨੂੰ ਅਸੀਂ ਨਨਕਾਣਾ ਸਾਹਿਬ ਲੈ ਕੇ ਜਾਣਾ, ਫਿਰ ਸੱਚਾ ਸੌਦਾ ਜਾਵਾਂਗੇ, ਫਿਰ ਉਸ ਤੋਂ ਬਾਅਦ ਜਿੱਥੇ ਜਿੱਥੇ ਵੀ ਗਏ ਉਹ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ ਆਪਣੇ ਵਲੌਗ ਰਾਹੀਂ। ਤੇ ਸਾਡੇ ਨਾਲ ਜੁੜੇ ਰਹੋ ਜੀ। ਸਰਦਾਰ ਸਾਹਿਬ ਉਹਨਾਂ ਨੇ ਆਪਣੀ ਪੱਗ ਬੰਨ੍ਹ ਲਈ ਆ, ਪੂਣੀ ਅਸੀਂ ਰਲ ਕੇ ਕੀਤੀ ਸੀਗੀ ਤੇ ਹੁਣ ਮਾਸ਼ਾਅੱਲਾ ਚਸ਼ਮਾ ਲਾ ਕੇ ਤਿਆਰੀਆਂ ਜੀ, ਅਸੀਂ ਨਿਕਲਣ ਲੱਗੇ ਹਾਂ। ਪੱਗ ਬੰਨ੍ਹਣ ਦੀ ਅਸੀਂ ਜਾਚ ਸਿੱਖਣੀ ਹੈ ਜੀ। ਫਿਰ ਅਸੀਂ ਤੁਹਾਨੂੰ ਹਰ ਵੀਡੀਓ ਵਿੱਚ ਇਸੇ ਤਰ੍ਹਾਂ ਪੱਗ ਬੰਨ੍ਹ ਕੇ ਹੀ ਆਇਆ ਕਰਾਂਗੇ ਨਜ਼ਰ। ਤੇ ਸਾਡੇ ਨਾਲ ਜੁੜੇ ਰਹੋ ਜੀ। ਹੁਣ ਨਾਸ਼ਤਾ ਕਰਦੇ ਹਾਂ, ਨਾਸ਼ਤਾ ਕਰਨ ਤੋਂ ਬਾਅਦ ਆਪਾਂ ਨਿਕਲਾਂਗੇ ਜੀ। ਨਾਸ਼ਤਾ ਕਰ ਰਹੇ ਹਾਂ ਜੀ ਸਰਦਾਰ ਸਾਹਿਬ। ਇਹ ਹੋਟਲ ਅਲ ਨਾਫੂਰਾ ਹੈ ਜੀ, ਜੋਹੋ ਟਾਊਨ ਦੇ ਵਿੱਚ। ਜਿਹੜੇ ਲੋਕ ਥੋੜ੍ਹੇ ਬਜਟ ਵਿੱਚ ਇੱਥੇ ਆਪਣਾ ਸਟੇ ਕਰਨਾ ਚਾਹੁੰਦੇ ਆ, ਬਹੁਤ ਬਿਹਤਰੀਨ ਮਤਲਬ ਲੋਕੇਸ਼ਨ, ਬਹੁਤ ਬਿਹਤਰੀਨ ਇਲਾਕਾ ਔਰ ਅੱਛਾ ਨਾਸ਼ਤਾ। ਇਹਨਾਂ ਦਾ ਬ੍ਰੇਕਫਾਸਟ ਇਨਕਲੂਡ ਹੁੰਦਾ ਵਿੱਚ, ਔਰ ਇਹਨਾਂ ਦੀ ਰਿਹਾਇਸ਼ ਵੀ ਬਹੁਤ ਅੱਛੀ ਆ। ਕਮਰੇ ਬਹੁਤ ਵਧੀਆ ਆ, ਹਰ ਤਰ੍ਹਾਂ ਦੀ ਸਹੂਲਤ, ਗਰਮ ਪਾਣੀ, ਰਾਤ ਨੂੰ ਅਗਰ ਤੁਹਾਨੂੰ ਹੀਟ ਚਾਹੀਦੀ ਤਾਂ ਉਹ ਵੀ ਲਾਏ, ਇਨਵਰਟਰ ਵੀ ਲੱਗੇ ਹੋਏ ਆ। ਸਰਦੀ ਗਰਮੀ ਦੇ ਵਿੱਚ ਏਸੀ, ਹਰ ਚੀਜ਼ ਜਾਣੀ ਇੱਕ ਜਿਹੜੀ ਹੋਟਲ 'ਚ ਅੱਛੀ ਹੁੰਦੀ ਉਹ ਇਸ ਹੋਟਲ 'ਚ ਮੌਜੂਦ ਆ। ਤੇ ਅਗਰ ਕੋਈ ਕਮ ਬਜਟ ਵਿੱਚ ਇੱਥੇ ਵਿਜ਼ਿਟ ਕਰਨਾ ਚਾਹੁੰਦੇ ਤਾਂ ਉਹ ਅਸੀਂ ਇਹਨਾਂ ਦਾ ਵਿੱਚ ਦੇ ਵੀ ਦਿਆਂਗੇ। ਤੇ ਇਹ ਬਿਹਤਰੀਨ ਇੱਕ ਹੋਟਲ ਆ ਜੀ, ਜਿੱਥੇ ਨਾਸ਼ਤਾ ਵੀ ਇਨਕਲੂਡ ਕਰਦੇ ਆ। ਲਓ ਜੀ, ਲਾਹੌਰ ਦੀ ਖੂਬਸੂਰਤੀ ਚੈੱਕ ਕਰੋ। ਬਹੁਤ ਵਧੀਆ ਮਤਲਬ ਰੋਡ, ਸਫਾਈ ਸੁਥਰਾਈ ਦੇ ਲਿਹਾਜ਼ ਨਾਲ ਵੀ ਅੱਜ ਕੱਲ੍ਹ ਮਰੀਮ ਸਾਹਿਬਾ ਨੇ ਬਹੁਤ ਲੰਬ ਗੱਡੀ ਪਈ ਆ, ਬਿਲਕੁਲ ਨੀਟ ਐਂਡ ਕਲੀਨ ਲਾਹੌਰ। ਤੇ ਹੁਣ ਅਸੀਂ ਜਾ ਰਹੇ ਹਾਂ ਜੀ ਨਨਕਾਣਾ ਸਾਹਿਬ ਦਰਬਾਰ ਸਾਹਿਬ। ਉਸ ਤੋਂ ਬਾਅਦ ਸੱਚੇ ਸੌਦੇ ਜਾਵਾਂਗੇ। ਉਸ ਤੋਂ ਬਾਅਦ ਜਿੱਥੇ ਜਾਣਾ ਉਹ ਵੀ ਤੁਹਾਨੂੰ ਅਸੀਂ ਵਲੌਗ ਦੇ ਵਿੱਚ ਸਾਡੇ ਨਾਲ ਜੁੜੇ ਰਹੋ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਔਰ ਤੁਹਾਨੂੰ ਖੂਬਸੂਰਤੀ ਜਿਹੜੀ ਪਾਕਿਸਤਾਨ ਦੀ, ਪੰਜਾਬ ਦੀ, ਉਹ ਦਿਖਾਉਂਦੇ ਰਹਾਂਗੇ। ਇਹ ਦੇਖੋ ਰੋਡ, ਦੇਖੋ ਤੁਸੀਂ ਕਿੰਨੇ ਸਾਫ਼ ਸੁਥਰੇ ਆ। ਕਿਆ ਬਾਤ ਹੈ। ਸੁਬਾਹ ਜਿਹੜੀ ਬੜੀ ਪਿਆਰੀ ਆ, ਦਰਖਤ ਜਿਹੜਾ ਲਾਹੌਰ 'ਚ ਬਹੁਤ ਜ਼ਿਆਦਾ ਆ, ਜਿਹਦੇ ਨਾਲ ਮੌਸਮ ਜਿਹੜਾ ਨਾ ਬਿਲਾ ਸ਼ੁਬਾ ਸੋਹਣਾ ਹੋ ਜਾਂਦਾ ਆ। ਥੋੜ੍ਹੇ ਜਿਹੇ ਵੀ ਬੱਦਲ ਆਉਂਦੇ ਨਾ ਤਾਂ ਕਿਤੇ ਨਾ ਕਿਤੇ ਸ਼ਰਾਟਾ ਪਾ ਜਾਂਦੇ ਆ। ਆ ਕਿਨਾਰ ਰੋਡ ਆ ਜੀ, ਬਹੁਤ ਸੋਹਣਾ ਸਾਫ਼ ਸੁਥਰਾ VIP। ਇਹ ਨਾਲੋਂ ਜਿਹੜੀ ਨਹਿਰ ਚੱਲਦੀ ਹੈ ਜੀ, ਇਹਦੇ 'ਚ ਪਾਣੀ ਕੱਲ੍ਹ ਹੀ ਆਇਆ। ਕੱਲ੍ਹ ਵੀ ਅਸੀਂ ਜਦੋਂ ਉੱਥੋਂ ਲੰਘੇ ਸੀ ਤੇ ਅੱਧਾ ਹਲੇ, ਜਦੋਂ ਅਸੀਂ ਅੱਗੇ ਨਿਕਲ ਕੇ ਬਿਲਕੁਲ ਸੁੱਕੀ ਸੀ ਤੇ ਪਿੱਛੇ ਪਿੱਛੇ ਪਾਣੀ ਹਲੇ ਆ ਰਿਹਾ ਸੀ। ਤਾਂ ਮਤਲਬ ਕਿ ਪਾਣੀ ਕੱਲ੍ਹ ਹੀ ਆਇਆ ਆ। ਲਾਹੌਰੀ ਬੜੀ ਸਪੀਡਾਂ ਮਾਰ ਰਹੇ ਆ ਮੋਟਰਸਾਈਕਲਾਂ ਤੇ। ਇਹਨਾਂ ਵਰਗਾ ਮੋਟਰਸਾਈਕਲ ਵੀ ਹਰ ਬੰਦਾ ਨਹੀਂ ਚਲਾ ਸਕਦਾ, ਖਾਸ ਕਰ ਜਦੋਂ ਇਹਨਾਂ ਨਾਲ ਸਵਾਰੀ ਹੋਵੇ ਪਿੱਛੇ ਬਹਿਣ ਵਾਲੀ। ਮਲਤਾਨ ਰੋਡ ਨੂੰ ਅਸੀਂ ਹੋ ਗਏ ਹਾਂ ਜੀ ਮੋਟਰਵੇ ਤੋਂ। ਪਰਲਾ ਜਿਹੜਾ ਸਿੱਧਾ ਇਸਲਾਮਾਬਾਦ ਨੂੰ ਜਾਂਦਾ ਆ, ਤਾਂ ਅਸੀਂ ਆ ਥੋੜ੍ਹੇ ਨੀਵੇਂ ਲੱਗ ਜੇ ਹੋ ਕੇ ਮਲਤਾਨ ਰੋਡ, ਜਾਣੀ ਕਿ ਅਸੀਂ ਨਨਕਾਣਾ ਸਾਹਿਬ ਇੱਥੋਂ ਉਤਰਾਂਗੇ ਜਾ ਕੇ। ਇਹ ਮੋਟਰਵੇ ਇੱਕ ਬਹੁਤ ਬੜੀ ਸਹੂਲਤ ਬਣ ਗਈ ਆ ਆਉਣ ਜਾਣ ਲਈ। ਇੰਨਾ ਸਾਫ਼ ਸੁਥਰਾ ਰੋਡ ਕਿ ਇੱਥੇ ਆ ਕੇ ਸਫ਼ਰ ਕਰਕੇ ਬਾਹਰ ਦੇ ਲੋਕ ਇਹੀ ਕਹਿੰਦੇ ਵੀ ਅਸੀਂ ਕਿਸੇ ਯੂਰਪ ਕੰਟਰੀ 'ਚ ਤੁਰੇ ਫਿਰਦੇ ਆ, ਹਾਲਾਂਕਿ ਇਹ ਪਾਕਿਸਤਾਨ ਹੈ। ਪਹੁੰਚ ਚੁੱਕੇ ਹਾਂ ਜੀ ਨਨਕਾਣਾ ਸਾਹਿਬ ਟੂਲ ਪਲਾਜ਼ਾ ਤੇ। ਇੱਥੋਂ ਹੁਣ ਅਸੀਂ ਅੱਗੇ ਜਿਹੜਾ ਰੋਡ ਜਾਂਦਾ ਹੈ ਨਨਕਾਣਾ ਸਾਹਿਬ ਦਰਬਾਰ ਸਾਹਿਬ, ਉੱਥੋਂ ਹੁੰਦਿਆਂ ਹੋਇਆਂ ਦਰਬਾਰ ਸਾਹਿਬ ਪਹੁੰਚਾਂਗੇ ਜੀ। ਤੇ ਮਹਿਮਾਨ ਸਾਡੇ ਨਾਲ ਮੌਜੂਦ ਨੇ। ਇਹ ਵੇਖੋ ਜੀ, ਪੈਸੇ ਦਿੱਤੇ ਬਗੈਰ ਹੀ ਅਸੀਂ ਲਾਂਦੇ ਹਾਂ। ਉਹ ਕਿ ਯਾਦਗਾਰ ਬਣਾਈ ਹੋਈ ਆ ਜੀ, ਨਨਕਾਣਾ ਸਾਹਿਬ ਲਿਖਿਆ ਆ। ਫੋਟੋ ਤੁਹਾਡੀ ਖਿੱਚਾਂਗੇ ਉੱਥੇ ਉਤਰ ਕੇ। ਆਹ ਸਾਹਮਣੇ ਜਨਾਬ, ਇੱਥੋਂ ਇੱਕ ਸਾਈਡ ਇੱਧਰ ਨੂੰ ਚਲ ਜਾਂਦੀ ਆ ਖਿਆੜੇ ਕਲਾਨ ਨੂੰ, ਇੱਕ ਨਨਕਾਣਾ ਸਾਹਿਬ ਵੱਲ। ਜਿੰਨੇ ਵੀ ਸਾਡੇ ਚੜ੍ਹਦੇ ਪੰਜਾਬ ਤੋਂ ਜਾਂ ਵੱਖ-ਵੱਖ ਦੇਸ਼ਾਂ 'ਚੋਂ ਆਉਂਦੇ, ਉਹ ਇੱਥੇ ਖੜ੍ਹ ਕੇ ਫੋਟੋ ਜ਼ਰੂਰ ਬਣਾਉਂਦੇ। ਤਾਂ ਅਸੀਂ ਵੀ ਅੱਜ ਸਰਦਾਰ ਸਾਹਿਬ ਦੀ ਯਾਦਗਾਰੀ ਫੋਟੋ ਬਣਾ ਲੈਣੇ ਗਏ। ਨਨਕਾਣਾ ਸਾਹਿਬ ਲਿਖਿਆ ਹੋਇਆ ਪਿੱਛੇ ਅੰਗਰੇਜ਼ੀ ਦੇ ਵਿੱਚ। ਆਹ ਪਿੱਛੇ ਜਿਹੜੇ ਬਣਾਏ ਹੋਏ ਆ ਲਾਈਟਾਂ ਲਗਾ ਕੇ, ਰਾਤ ਦੇ ਟਾਈਮ ਅਗਰ ਆਈਏ ਤਾਂ ਇੱਥੇ ਫਿਰ ਇਹ ਆਹ ਢੋਲ ਵਜਾ ਰਿਹਾ, ਇੱਕ ਇੱਧਰਲੀ ਸਾਈਡ ਤੇ ਢੋਲ ਵਜਾ ਰਿਹਾ ਤੇ ਦੂਜਾ ਜਿਹੜਾ ਉਹ ਨੱਚਣ ਡਿਆ ਆ। ਇਹ ਦੇਖੋ, ਇਹ ਬੜਾ ਇੱਕ ਵੱਖਰਾ ਹੀ ਸੀਨ ਹੁੰਦਾ ਹੈ। ਤੇ ਇਹ ਜਿਹੜਾ ਨਨਕਾਣਾ ਸਾਹਿਬ ਦੀ ਉਹ ਯਾਦਗਾਰ ਇੱਕ ਬਣੀ ਹੋਈ ਆ। ਇਹ ਦੇਖੋ, ਠੀਕ ਹੈ ਜੀ। ਇਹ ਆਪਣਾ ਜੋ ਸਭ, ਇਹ ਟੂਲ ਪਲਾਜ਼ਾ ਵਾਲੀ ਸਾਈਡ ਆ, ਇਹ ਡਾਕਟਰ ਸਾਹਿਬ ਆ, ਇਹ ਜਨਾਬੇ ਵਾਲੀ। ਹੁਣ ਅਸੀਂ ਨਨਕਾਣਾ ਸਾਹਿਬ ਨਿਕਲਣਾ। ਹਾਂਜੀ, ਇੱਥੇ ਵਜ਼ਨ ਕਰਾਉਂਦੇ, ਕੰਡਾ ਕਰਾਉਂਦੇ ਆ। ਹਾਂਜੀ, ਕੰਡਾ ਕਰਾਉਣ ਤੋਂ ਬਾਅਦ ਫਿਰ ਇਹ ਆਪਣਾ ਨਿਕਲਦੇ ਆ। ਮੋਟਰਵੇ ਆ ਜੀ, ਇੱਥੋਂ ਅਸੀਂ ਉਤਰੇ ਆ। ਹੁਣ ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਜਨਮ ਅਸਥਾਨ।
ਨਨਕਾਣਾ ਸਾਹਿਬ ਪਹੁੰਚ ਚੁੱਕੇ ਹਾਂ ਜੀ। ਇੱਥੇ ਹੁਣ ਇਹਨਾਂ ਦੀ ਐਂਟਰੀ ਕਰਵਾਉਣੀ ਆ। ਐਂਟਰੀ ਕਰਵਾਉਣ ਤੋਂ ਬਾਅਦ ਅੱਗੇ ਫਿਰ ਦਰਸ਼ਨ ਦੀਦਾਰੇ ਕਰਨਗੇ ਜੀ। ਇਹ ਜਿਹੜੇ ਵੀ ਗੈਸਟ ਆਉਂਦੇ ਪਹਿਲੇ ਆਪਣੀ ਇੱਥੇ ਐਂਟਰੀ ਉਹਨਾਂ ਨੇ ਜ਼ਰੂਰ ਕਰਵਾਉਣੀ ਹੁੰਦੀ ਆ। ਉਸ ਤੋਂ ਬਾਅਦ ਫਿਰ ਅਗਲਾ ਪ੍ਰੋਸੈਸ ਜਿਹੜਾ ਇਹਨਾਂ ਦਾ ਵਿਜ਼ਿਟ ਕਰਨ ਦਾ। ਐਂਟਰੀ ਕਰਵਾਉਣ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਜੀ ਦਰਬਾਰ ਸਾਹਿਬ। ਇੱਥੇ ਹੁਣ ਦਰਸ਼ਨ ਕਰਨਗੇ ਸਰਦਾਰ ਸਾਹਿਬ। ਕਿੱਦਾਂ ਲੱਗ ਰਿਹਾ ਜੀ? ਬਹੁਤ ਵਧੀਆ ਲੱਗ ਰਿਹਾ। ਗੁਰੂ ਘਰ ਦੇ ਦਰਸ਼ਨ ਕਰਨ ਆਏ ਆ। ਬਾਬਾ ਨਾਨਕ ਜੀ ਦੇ ਜਨਮ ਸਥਾਨ ਦੇ ਦਰਸ਼ਨ ਮੈਂ ਦੂਜੀ ਵਾਰ ਕਰਨ ਆਇਆ, ਪਹਿਲਾਂ ਵੀ ਆਇਆ ਸੀ। ਅੱਛਾ, ਪਰ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ, ਸ਼ਾਂਤੀ ਸਕੂਨ ਮਿਲਦਾ। ਹਾਂ, ਤੇ ਬਹੁਤ ਵਧੀਆ ਲੱਗਦਾ। ਇਹੋ ਹੀ ਮਨ ਦੇ ਵਿੱਚ ਤਮੰਨਾ ਧਾਰ ਕੇ ਆਏ ਸੀ ਜਾ ਕੇ ਦਰਸ਼ਨ ਕਰਨੇ ਆ। ਹਾਂਜੀ। ਚਲੋ ਇਹ ਜਿਹੜੀ ਸਾਰੇ ਜਿੰਨੇ ਵੀ ਸਾਡੇ ਸਿੱਖ ਭੈਣ ਭਾਈ ਆ ਉਹਨਾਂ ਦੀਆਂ ਅਰਦਾਸਾਂ ਵਿੱਚ ਸ਼ਾਮਲ ਹੈ ਤੇ ਰੱਬ ਸੋਹਣਾ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਕਰੇ। ਔਰ ਇੱਥੇ ਆ ਕੇ ਉਹ ਆਪਣੀਆਂ ਅੱਖਾਂ ਨਾਲ ਸਾਹਮਣੇ ਖੜੇ ਹੋ ਕੇ ਦਰਸ਼ਨ ਕਰਨ। ਇੱਕ ਤਾਂ ਹੁੰਦਾ ਨਾ ਵੀਡੀਓ ਦੀ ਸ਼ਕਲ, ਜਿਸ ਤਰ੍ਹਾਂ ਅਸੀਂ ਅੱਜ ਕਰਵਾ ਰਹੇ ਹਾਂ ਤੁਹਾਨੂੰ, ਇੱਕ ਹੁੰਦਾ ਆਪ ਆ ਕੇ ਇੱਥੇ ਕਰਨਾ। ਇਹ ਯਾਦਗਾਰ ਬਣਾਈ ਸੀ 550ਵੇਂ ਗੁਰਪੁਰਬ ਤੇ ਜੀ। ਹਾਂਜੀ। ਤੇ ਇਹ ਜਿਹੜੀ ਬਿਲਡਿੰਗ ਹੈ ਨਾ ਪਿੱਛੇ ਬੈਕ ਸਾਈਡ ਤੇ ਨਵੀਂ ਬਣੀ ਹੈ ਜੀ। ਅੱਛਾ। ਇਹ ਕਾਫੀ ਸਾਲ ਉੱਦਾਂ ਹੋ ਗਏ ਬਣਦੀ ਨੂੰ, ਲੇਕਿਨ ਹੁਣ ਮੁਕੰਮਲ ਤਕਰੀਬਨ ਹੋ ਚੁੱਕੀ ਆ। ਰੰਗ ਰੂਪ ਹੀ ਰਹਿ ਗਿਆ ਇਹਦਾ। ਅੱਛਾ, ਇਹ ਤਕਰੀਬਨ ਜਿੰਨੇ ਗੁਰਦੁਆਰੇ ਹੁੰਦੇ ਉਹਨਾਂ ਦੇ ਗੇਂਦੇ ਦਾ ਫੁੱਲ ਜਿਹੜਾ ਇਹ ਕਿਉਂ ਲਾਇਆ ਜਾਂਦਾ ਆ? ਇਹਦੇ ਬਾਰੇ ਕੋਈ ਹੈ ਜਾਣਕਾਰੀ? ਨਹੀਂ, ਕੋਈ ਜਾਣਕਾਰੀ ਨਹੀਂ। ਪਰ ਅੱਛਾ ਜੀ, ਜਿਹੜੇ ਬੰਦੇ ਜਾਣਦੇ ਹੋ ਜ਼ਰੂਰ ਦੱਸਿਓ। ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੀ ਪੁਰਾਣੀ ਦਿੱਖ ਜਿਹੜੀ ਰੱਖੀ ਹੈ, ਇਹ ਬਹੁਤ ਵਧੀਆ ਗੱਲ ਹੈ। ਹਾਂਜੀ ਹਾਂਜੀ। ਸਾਡੇ ਉੱਥੇ ਜਿਹੜੇ ਸਾਰੇ ਗੁਰਦੁਆਰਾ ਸਾਹਿਬ ਦੇ ਜਿਹੜੇ ਉਹ ਦੇਖੋ ਜੀ ਬਣਾਏ ਹੋਏ ਆ ਪਰਿੰਦੇ, ਹਾਂ, ਵਿੱਚ ਨਜ਼ਰ ਆ ਰਹੇ ਹੁਣ ਤੁਹਾਨੂੰ। ਹਾਂ। ਵੈਸੇ ਵੀ ਕਬੂਤਰ ਬਹੁਤ ਇੱਥੇ, ਕਬੂਤਰ ਬਹੁਤ ਜ਼ਿਆਦਾ। ਸਾਰੇ ਹੀ ਯਾਤਰੀ ਜਿਹੜੇ ਆਉਂਦੇ ਆ ਉਹਨਾਂ ਨੂੰ ਪਹਿਲੇ ਇਸ ਤਰ੍ਹਾਂ ਪਾਣੀ ਆਪਣੇ ਵਿੱਚੋਂ ਲੰਘ ਕੇ ਪੈਰ ਸਾਫ਼ ਕਰਕੇ ਫਿਰ ਅੱਗੇ ਆਉਣਾ ਪੈਂਦਾ। ਤੇ ਇੱਥੋਂ ਆ ਕੇ ਉਹਨਾਂ ਨੇ ਫਿਰ ਰੁਮਾਲਾ ਲੈ ਕੇ ਆਪਣਾ ਸਿਰ ਢੱਕਣਾ ਹੁੰਦਾ, ਜਿਸ ਤਰ੍ਹਾਂ ਕਿ ਹੁਣ ਅਸੀਂ ਰੁਮਾਲੇ ਨਾਲ ਆਪਣਾ ਸਿਰ ਢੱਕਾਂਗੇ। ਇਹ ਗੁਰਦੁਆਰਾ ਸਾਹਿਬ ਜਿਹੜਾ ਨਨਕਾਣਾ ਸਾਹਿਬ ਹੈ, ਇੱਥੇ ਨਰੈਣੂ ਮਹੰਤ ਨੇ ਅੰਗਰੇਜ਼ਾਂ ਦੀ ਮਦਦ ਨਾਲ ਕਬਜ਼ਾ ਕੀਤਾ ਸੀ ਤੇ ਬੇਹਰਮਤੀਆਂ ਕਰਦਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ। ਸਿੱਖਾਂ ਨੂੰ ਇਹ ਸਾਕਾ ਨਨਕਾਣਾ ਸਾਹਿਬ ਜਿਹੜਾ ਹੋਇਆ ਸੀ। ਹਾਂਜੀ, ਸਿੱਖਾਂ ਨੂੰ ਇਹ ਜਿਹੜਾ ਇਹ ਮਨਜ਼ੂਰ ਨਹੀਂ ਸੀ। ਇਸ ਕਰਕੇ ਉਹਨਾਂ ਨੇ ਫਿਰ ਅਰਦਾਸ ਕਰਕੇ ਤੇ ਉੱਥੋਂ ਚੱਲੇ ਆ ਲਛਮਣ ਸਿੰਘ ਧਾਰੋਵਾਲੀ ਜੀ ਦੇ ਅਗਵਾਈ ਦੇ ਵਿੱਚ 20 ਫਰਵਰੀ 1921 ਦੇ ਵਿੱਚ ਸਰਦਾਰ ਲਛਮਣ ਸਿੰਘ ਜੀ ਉਹਨਾਂ ਦੇ ਅਗਵਾਈ 'ਚ ਜਥਾ ਚੱਲਿਆ। ਤੇ ਜਦ ਕਿ ਉਹਨਾਂ ਨੂੰ ਕਿਹਾ ਕਿ ਤੁਸੀਂ ਚਲੋ ਰੁਕ ਜਾਓ ਵੀ ਆਪਾਂ ਉਹਨਾਂ ਨਾਲ ਗੱਲਬਾਤ ਕਰੀ ਜਾਂ ਸਰਕਾਰ ਨੂੰ ਕਹਿ ਕੇ ਤੇ ਇਹਨਾਂ ਨੂੰ ਉਹਨੂੰ ਕੱਢਿਆ ਜਾਊਗਾ। ਪਰ ਉਹਨਾਂ ਨੇ ਕਿਹਾ ਵੀ ਸਿੰਘ ਨੇ ਅਰਦਾਸ ਕੀਤੀ, ਹੁਣ ਅਰਦਾਸ ਕਰਕੇ ਵਾਪਸ ਨਹੀਂ ਅਸੀਂ ਮੁੜ ਸਕਦੇ। ਔਰ ਉਹਨਾਂ ਨੇ ਆ ਕੇ ਫਿਰ ਇੱਥੇ ਜਦੋਂ ਉਹਨਾਂ ਨੂੰ ਨਰੈਣੂ ਮਹੰਤ ਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਉਦੋਂ ਅੰਗਰੇਜ਼ਾਂ ਦੇ ਨਾਲ ਉਹ ਰਲਿਆ ਸੀ। ਅੰਗਰੇਜ਼ਾਂ ਦੇ ਫੌਜਾਂ ਨੇ ਉਹਨਾਂ ਨੂੰ ਗੋਲੀਆਂ ਨਾਲ ਭੁੰਨਿਆ, ਬਹੁਤ ਸਾਰੇ ਬੱਚੇ ਵੀ ਵਿੱਚ ਸ਼ਹੀਦ ਹੋਏ ਆ। ਤੇ ਲਛਮਣ ਸਿੰਘ ਜੀ ਨੂੰ ਉਹਨਾਂ ਨੇ ਇਸ ਜੰਡ ਦੇ ਨਾਲ ਬੰਨ੍ਹ ਕੇ ਤੇ ਸਾੜਿਆ। ਬਹੁਤ ਹੀ ਮਤਲਬ ਜ਼ੁਲਮ ਕੀਤਾ, ਜ਼ੁਲਮ ਦੀ ਇੰਤਹਾ ਕਰਤੀ। ਹਾਂਜੀ। ਇਸ ਕਰਕੇ ਇਹ ਉਹਨਾਂ ਦੀ ਯਾਦਗਾਰ, ਇਸ ਜੰਡ ਦੀ ਮਹੱਤਤਾ ਜਿਹੜੀ ਸਦਾ ਹੀ ਜੁੜੀ ਰਹੀ ਹੈ ਤੇ ਸਦਾ ਜੁੜੀ ਰਹਿਣੀ ਹੈ, ਕਿਉਂਕਿ ਇੱਥੇ ਸਾਡੇ ਸ਼ਹੀਦੀ ਜੰਡ ਕਹਿੰਦੇ ਖੂਨ ਡੁੱਲਿਆ ਤੇ ਸ਼ਹੀਦਾਂ ਨੇ ਫਿਰ ਕੁਰਬਾਨੀਆਂ ਦੇ ਕੇ ਗੁਰਦੁਆਰਾ ਸਾਹਿਬ ਆਜ਼ਾਦ ਕਰਵਾਏ। ਬਿਲਕੁਲ ਇਸੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨੇ ਦੀ ਇਹ ਸੋਨੇ ਦੀ ਪਾਲਕੀ ਹੈ ਜੀ। ਹਾਂਜੀ। ਇਹ ਪਾਲਕੀ ਆ, ਬਿਲਕੁਲ। ਇਹਨੂੰ ਪਾਲਕੀ ਕਹਿੰਦੇ ਆ ਜੀ। ਇਹਨੂੰ ਪਾਲਕੀ ਸਾਹਿਬ ਕਹਿੰਦੇ ਆ। ਪਾਲਕੀ ਸਾਹਿਬ। ਤੇ ਇਹ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦਾ ਜਿਹੜਾ ਨਾ, ਉਹ ਅੰਦਰ ਨਗਾਉਣ ਵਾਸਤੇ ਲਿਆਂਦੀ ਸੀ, ਪਰ ਉੱਥੇ ਮਤਲਬ ਉਹ ਦਰਵਾਜ਼ੇ ਛੋਟੇ ਸੀ ਤੇ ਉਹਦੇ ਵਿੱਚ ਭੰਨ ਤੋੜ ਨਹੀਂ ਕੀਤੀ ਗਈ। ਕਿਉਂਕਿ ਜੇ ਤੇ ਪੰਜਾਬ ਵਿੱਚ ਉੱਧਰ ਹੁੰਦੀ ਤੇ ਉਹ ਤੇ ਭੰਨ ਤੋੜ ਕਰਕੇ ਇੱਕਦਮ ਕਰ ਦਿੰਦੇ ਆ, ਪਰ ਇੱਥੇ ਨਹੀਂ। ਉਹਨਾਂ ਨੇ ਜੋ ਕੁਛ ਅਸਲੀ ਦੇਖ ਸੀ ਗੁਰਦੁਆਰਾ ਸਾਹਿਬ ਦੀ ਉਹਨੂੰ ਬਦਲਣ ਦੀ ਮਤਲਬ ਇਹਨਾਂ ਨੇ ਸਮਝਿਆ ਕਿ ਇਹ ਚੀਜ਼ ਬੇਹਰਮਤੀ ਚ ਆਏਗੀ। ਹਾਂ, ਬੇਹਰਮਤੀ ਗੁਰਦੁਆਰਾ ਸਾਹਿਬ ਦੀ ਨਹੀਂ ਕੀਤੀ। ਇਹਨੂੰ ਸਾਈਡ ਤੇ ਇੱਥੇ ਲਿਆ ਕੇ ਤੇ ਚਲੋ ਇਹ ਹੈ ਜੀ ਮੁਕੰਮਲ ਸੋਨੇ ਦਾ ਉੱਪਰ ਖੋਲ ਚੜਿਆ ਹੋਇਆ, ਜਾਂ ਵਿੱਚੋਂ ਵੀ ਅਸੀਂ ਨਹੀਂ ਕਹਿ ਸਕਦੇ ਵੀ, ਲੇਕਿਨ ਉੱਪਰ ਸੋਨਾ ਹੈ। ਹਾਂ, ਉੱਪਰ ਸੋਨਾ ਨਹੀਂ, ਸੋਨੇ ਦੀ ਹੈ, ਟੋਟਲ ਸੋਨੇ ਦੀ, ਪਿਓਰ ਦੀ। ਤੇ ਵਾਹ ਜੀ ਵਾਹ। ਦਿੱਲੀ ਦੀ ਸੰਗਤ ਨੇ ਇਹ ਜਿਹੜੀ ਇੱਥੇ ਚੜਾਈ ਹੈ। ਅੱਛਾ, ਇਹ ਦਿੱਲੀ ਦੀ ਸੰਗਤ ਨੇ ਚੜਾਈ ਸੀ। ਹਾਂਜੀ। ਠੀਕ ਹੋ ਗਿਆ ਜੀ, ਠੀਕ ਹੋ ਗਿਆ। ਸਰਨਾ ਬ੍ਰਦਰ ਲੈ ਕੇ ਆਏ ਸੀ। ਅੱਛਾ। ਤੇ ਉੱਥੋਂ ਉਹਨਾਂ ਨੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਬਣਾਈ। ਠੀਕ ਹੋ ਗਿਆ ਜੀ। ਲਓ ਜੀ, ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਸੀ ਅੱਜ ਉਹਨਾਂ ਨੂੰ ਵੀ ਇਹ ਪਤਾ ਲੱਗ ਗਿਆ ਕਿ ਇਹ ਇੱਕ ਤੇ ਸੋਨੇ ਦੀ ਆ ਜੀ। ਮੈਨੂੰ ਵੀ ਅੱਜ ਹੀ ਪਤਾ ਲੱਗਾ। ਨਹੀਂ, ਸੋਨੇ ਦੀ। ਹਾਂਜੀ। ਤੇ ਦੂਸਰਾ ਦਿੱਲੀ
ਵਾਲਿਆਂ ਨੇ ਚੜਾਈ ਹਾਂ ਹੈ, ਦਿੱਲੀ ਗੁਰਦੁਆਰਾ ਕਮੇਟੀ ਵਾਲੇ, ਕਮੇਟੀ ਵਾਲਿਆਂ ਨੇ ਚੜਾਈ ਦਿੱਲੀ ਹੈ। ਦੀ ਸੰਗਤ ਹਾਂਜੀ, ਤੇ ਸਰਨਾ ਬ੍ਰਦਰ ਦੇ ਸਹਿਯੋਗ ਨਾਲ ਸਾਰਾ ਕੁਝ ਇਹ ਸਾਰਾ ਕੁਝ ਹੋਇਆ। ਠੀਕ ਹੋ ਗਿਆ। ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਬਾਲੀਲਾ ਬਾਲੀਲਾਲ ਸਾਹਿਬ। ਇਹਦੇ ਬਾਰੇ ਕੋਈ ਦੱਸਿਓ ਜੀ, ਹਿਸਟਰੀ ਇਹਦੀ ਕੀ ਆ? ਜੀ ਗੁਰਦੁਆਰਾ ਬਾਲੀਲਾਲ ਸਾਹਿਬ, ਇੱਥੇ ਬਾਬਾ ਜੀ ਨੇ ਛੋਟੇ ਹੁੰਦੇ ਆਪਣੇ 13 ਸਾਲ ਦੀ ਉਮਰ ਤੱਕ ਬੱਚਿਆਂ ਦੇ ਨਾਲ ਖੇਡਾਂ ਕਰਦੇ ਰਹੇ ਨੇ ਤੇ ਆਪਣੇ ਘਰੋਂ ਕੱਪੜੇ ਖਾਣਾ ਵਗੈਰਾ ਲੈ ਕੇ ਗਰੀਬ ਬੱਚਿਆਂ ਦੀ ਸਹਾਇਤਾ ਕਰਦੇ ਰਹੇ ਨੇ। ਹਾਂ ਹਾਂ, ਤੇ ਨਾਲ ਇੱਥੇ ਇੱਕ ਸਰੋਵਰ ਸਾਹਿਬ ਵੀ ਮੌਜੂਦ ਹੈ ਇਸ ਸਥਾਨ ਤੇ, ਜਿਹੜਾ ਪਾਕਿਸਤਾਨ ਦਾ ਪਹਿਲਾ ਸਰੋਵਰ ਸਾਹਿਬ ਮਹਾਰਾਜ ਰਣਜੀਤ ਸਿੰਘ ਨੇ ਸੇਵਾ ਕਰਵਾਈ ਅੱਛਾ, ਸੀ ਸਭ ਜੀ। ਤੋਂ ਪਹਿਲੇ ਪਾਕਿਸਤਾਨ ਦਾ ਇਹ ਹੈ ਜੀ ਜੀ ਹਾਂ ਜੀ, ਸਰੋਵਰ ਸਾਹਿਬ। ਜੀ ਬਿਲਕੁਲ ਜੀ। ਬਾਬਾ ਜੀ ਇੱਥੇ ਜੋੜੇ ਲਾ ਦਿਓ। ਜੋੜੇ ਇੱਥੇ ਲਾਓ ਜੀ, ਕੰਮ ਹੋ ਰਿਹਾ ਇੱਥੇ ਵੀ। ਤੁਸੀਂ ਕਰਿਓ ਜੀ ਦਰਸ਼ਨ। ਮੈਂ ਅੱਗੇ ਆਇਆ ਸੀ ਪਿਛਲੇ ਸਾਲ, ਬੜੀ ਬਣੀ ਸੀ। ਅੱਛਾ ਚਲ ਆ ਜਾਓ, ਵਿਜ਼ਿਟ ਕਰਾਈਏ ਤੁਹਾਨੂੰ। ਇਧਰੋਂ ਦੀ ਪੰਨ ਲੈ ਜਾਓ ਇਸ ਤੱਕ ਤੇ ਪ੍ਰਕਾਸ਼ ਵੀ ਹੈ ਇਹ ਹੋ ਗਿਆ। ਉੱਥੇ ਹੋਇਆ। ਅੱਛਾ, ਇਹ ਵਿੱਚ ਗੁਰੂ ਘਰ ਬਣ ਰਹੇ। ਅੱਛਾ ਤੇ ਉਹ ਜਿਹੜਾ ਵਨ ਸਾਹਿਬ ਮੇਨ ਉਹ ਸਥਾਨ। ਅੱਛਾ ਜੀ, ਤੇ ਮਤਲਬ ਗੁਰੂ ਨਾਨਕ ਪਾਤਸ਼ਾਹ ਉਹ ਮੈਂ ਦੇਖਿਆ ਆਏ ਸਨ ਸੱਚਾ ਸੌਦਾ ਕਰਕੇ। ਹਾਂ, ਥੱਲੇ ਇੱਥੇ ਲੁਕ ਗਏ। ਇਹ ਸਥਾਨ ਤੋਂ ਦਰਸ਼ਨ ਕਰਵਾ। ਹਾਂਜੀ, ਸਤਿ ਸ਼੍ਰੀ ਅਕਾਲ। ਕਿਹੜੀ ਜਗ੍ਹਾ ਤੋਂ ਆਏ ਆ? ਕੈਨੇਡਾ ਤੋਂ ਜੀ, ਉਦਾਂ ਤਾਂ ਪੰਜਾਬ ਤੋਂ। ਪੰਜਾਬ ਕਿਹੜੀ ਜਗ੍ਹਾ ਤੋਂ? ਨਵਾਂ ਸ਼ਹਿਰ ਜੀ। ਨਵਾਂ ਸ਼ਹਿਰ। ਪਿੰਡ ਕਿਹੜਾ ਆਪਣਾ? ਸਿੰਬਲੀ ਜੀ। ਸਿੰਬਲੀ ਦੇ ਆ ਤੁਸੀਂ? ਹਾਂਜੀ। ਵਾਹ ਜੀ ਵਾਹ। ਲਓ ਵੀ ਸਿੰਬਲੀ ਵਾਲੇ ਸੁਣ ਲਓ, ਤੁਸੀਂ ਜੀ? ਲੱਭ ਕੇ ਸਰਦਾਰ ਸਿੰਬਲੀ ਵਾਲੇ। ਅਸੀਂ ਹੁਸ਼ਿਆਰਪੁਰ ਤੋਂ ਆ। ਡਿਸਟ੍ਰਿਕਟ ਹੁਸ਼ਿਆਰਪੁਰ ਸਾਡਾ ਵੀ ਉਦੋਂ ਪੈਂਦਾ। ਹਾਂ ਸਾਡਾ ਹਾਂ, ਆਖਰੀ ਪਿੰਡ ਆ। ਗੁਜਰਪੁਰ ਤੁਹਾਡੇ ਲਾਗੇ ਹੀ ਆ? ਗੁਜਰਪੁਰ ਗੁਜਰਪੁਰ ਨੇੜੇ ਹੀ, ਨਵਾਂ ਸ਼ਹਿਰ ਦੇ ਲਾਗੇ ਹੀ ਅੱਛਾ, ਆ। ਨੇੜੇ ਹੀ ਆ। ਹਾਂਜੀ ਹਾਂਜੀ, ਠੀਕ ਹੈ। ਹਾਂ। ਤੁਸੀਂ ਵੀ ਬਾਈ ਜੀ? ਅਸੀਂ ਸਿੰਬਲੀ ਤੋਂ ਹੀ ਤਿੰਨੇ। ਸਾਰੇ ਸਿੰਬਲੀ ਦੇ ਅੱਛਾ, ਸਿੰਬਲੀ ਦੇ ਹੀ ਆ ਤੁਸੀਂ? ਸਿੰਬਲੀ ਦੇ ਤਾਂ ਬੜੇ ਪਾਕਿਸਤਾਨ 'ਚ ਬੰਦੇ ਬੈਠੇ ਆ, ਹਕੀਕਤ। ਠੀਕ ਹੈ ਜੀ। ਹਾਂਜੀ, ਆ ਰਾਣੇ ਬੈਠੇ ਤੇ ਜੜਾਂ ਵਾਲੇ ਸਿੰਬਲੀ ਹਾਂਜੀ ਦੇ। ਹਾਂਜੀ ਹਾਂਜੀ, ਵਧੀਆ ਲੱਗਾ ਜੀ। ਮੈਂ ਪਹਿਲਾਂ ਥੱਕ ਤਾਂ ਨਹੀਂ ਗਏ? ਨਾ ਨਹੀਂ ਹਾਂ, ਨਹੀਂ ਚੱਕਦੇ ਨਹੀਂ। ਤੁਹਾਨੂੰ ਕਦਮਾਂ ਵੀ ਬਹੁਤੀਆਂ ਚੱਕਣੀਆਂ ਪੈਂਦੀਆਂ ਨਾ। ਇਦਾਂ ਫਰਕ ਪੈ ਜਾਂਦਾ ਜੀ। ਫਰਕ ਪੈ ਜਾਂਦਾ ਹੈ, ਜਿੱਦਾਂ ਵੱਡੀ ਟਾਇਰਾਂ ਵਾਲੀ ਗੱਡੀ, ਇੱਕ ਛੋਟਿਆਂ ਵਾਲੀ ਹਾਂਜੀ। ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਪਹੁੰਚੇ ਆ ਜੀ। ਇਹ ਚੀਜ਼ਾਂ ਜਿਹੜੀਆਂ ਨਾ ਇੱਕ ਇਤਿਹਾਸਕ ਮਕਾਮ ਰੱਖਦੀਆਂ ਆਪਣਾ। ਇਹ ਮਸਜਿਦ ਬਣਾਈ ਹੋਈ ਆ ਇੱਥੇ। ਬਹੁਤੀਆਂ ਜਿਹੜੀਆਂ ਸੰਗਤਾਂ ਨਾ ਜੀ ਸਾਡੇ ਚੜ੍ਹਦੇ ਪੰਜਾਬ ਤੋਂ ਆਉਂਦੀਆਂ, ਉਹ ਨਹੀਂ ਆਉਂਦੀਆਂ ਹੈਗੀਆਂ। ਦੇਖਣਾ ਚਾਹੀਦਾ, ਕਿਉਂਕਿ ਇਹ ਇੱਕ ਆਪਣਾ ਤਾਰੀਖੀ ਮਕਾਮ ਰੱਖਦਾ ਹੈ ਜੀ। ਬਹੁਤ ਬੜਾ ਔਰ ਬਹੁਤ ਖੂਬਸੂਰਤ ਰੇਲਵੇ ਸਟੇਸ਼ਨ ਆ ਇਹ। ਪਾਕਿਸਤਾਨ ਦੇ ਰੇਲਵੇ ਸਟੇਸ਼ਨ ਜਿਹੜੇ, ਉਹਨਾਂ ਦਾ ਸਟਰਕਚਰ ਇਸ ਤਰ੍ਹਾਂ ਦਾ ਹੁੰਦਾ ਨਹੀਂ ਜਿਸ ਤਰ੍ਹਾਂ ਦਾ ਇਹ ਆ, ਕਿਉਂਕਿ ਪੁਰਾਣੇ ਜਿਹੜੇ ਅੰਗਰੇਜ਼ ਦੇ ਦੌਰ ਦੇ ਬਣੇ ਹੋਏ ਆ, ਉਹ ਥੋੜੇ ਜਿਹੇ ਹੋਰ ਤਰ੍ਹਾਂ ਦੇ ਆ। ਇਹ ਪਾਰਕਿੰਗ ਫਰਾਈ ਆਫੀਸਰਸ ਐਂਡ ਸਟਾਫ ਤੇ ਸਟੇਸ਼ਨ ਦਾ ਜਿਹੜਾ, ਉਹਨਾਂ ਦੀ ਗੱਡੀਆਂ ਛੱਡੀਆਂ ਲਾ ਸਕਦੇ। ਇਹ ਟਿਕਟ ਘਰ ਆ ਜੀ। ਇਹ ਜਨਾਬ ਪੂਰਾ ਹਾਲ ਬਣਾਇਆ ਆ, टाइम टेबल लिखा लाहौर जाने के लिए। इन्ना शोर कोट भी जाती है। हेल्प सेंटर बंद है तो है कोई नहीं, लेकिन बिल्डिंग बहुत बड़ी है। यह जनाबे वाली VIP रूम फॉर ऑफिसर, काफ़ी लंबा चौड़ा है सरदार जी। ठीक है, यह देखो इतने बहुत लंबा चौड़ा। इतने देखो ना, बहते मुसाफर जो सफर करते थे ट्रेन का इंतजार करने लिए बनाए हुए हैं बेंच। क्या बात है जी, बहुत बड़ा स्टेशन, बहुत बड़ा स्टेशन। ट्रेन आंदियां होनियां लेकिन इन्नियां ज्यादा नहीं। कितनियां ट्रेन लंघदियां थे डेली, पता कोई? अच्छा, एक सुबह एक शाम। उठया किदा? ठीक है। ਲੈ ਵੀ ਦੋਸਤੋ, ਇੱਕ ਪਿੰਡ ਪੰਜਾਬ ਦਾ ਚੈਨਲ ਵੇਖਣ ਵਾਲਿਓ, ਅਸੀਂ ਹੁਣ ਨਨਕਾਣਾ ਸਾਹਿਬ ਦੀ ਯਾਤਰਾ ਕਰਕੇ ਸਰਦਾਰ ਸਾਹਿਬ ਨੂੰ ਲੈ ਕੇ ਜਾ ਰਹੇ ਹਾਂ ਜੀ। ਸੱਚਾ ਸੌਦਾ ਦਰਬਾਰ ਸਾਹਿਬ ਧੁੱਪਸੜੀ ਦੇ ਕੋਲ ਅਸੀਂ ਆ ਗਏ ਹਾਂ ਜੀ। ਇਸ ਤੋਂ ਬਾਅਦ ਅਸੀਂ ਤੁਹਾਨੂੰ ਉਸ ਖੂਬਸੂਰਤ ਦਰਬਾਰ ਦੇ ਦਰਸ਼ਨ ਵੀ ਕਰਾਵਾਂਗੇ, ਜਿੱਥੇ ਬਾਗ ਵੀ ਲੱਗੇ ਹੋਏ ਆ, ਬਹੁਤ ਸਾਰੇ ਬੂਟੇ ਮਾਲਟਿਆਂ ਦੇ, ਅਮਰੂਦਾਂ ਦੇ, ਅੰਜੀਰ ਦੇ ਲੱਗੇ ਹੋਏ ਆ। ਔਰ ਇਹ ਪਾਕਿਸਤਾਨ ਦੀ ਰੋਡਾਂ ਦੀ ਖੂਬਸੂਰਤੀ ਵੀ ਤੁਸੀਂ ਦੇਖ ਰਹੇ ਹੋ। ਇੱਕ ਨਨਕਾਣਾ ਸਾਹਿਬ ਨੂੰ ਜਿਹੜਾ ਮਾਨਾ ਵਾਲੇ ਵੱਲ ਦੀ ਆਉਂਦਾ ਰੋਡ ਹੈ, ਉਸ ਰੋਡ ਤੋਂ ਅਸੀਂ ਜਾ ਰਹੇ ਹਾਂ। ਔਰ ਇਹ ਵੀ ਕਿੰਨਾ ਖੂਬਸੂਰਤ ਆ।
ਹੁਣ ਚूंकि ਹਰ ਤਰਫ ਮੋਟਰਵੇ ਬਣ ਗਏ, ਲੇਕਿਨ ਉਸ ਤੋਂ ਪਹਿਲੇ ਜਦੋਂ ਇਹ ਰੋਡ ਬਣਾਇਆ ਸੀਗਾ, ਜਦੋਂ ਇਹ ਮੁਲਤਾਨ ਮੋਟਰਵੇ ਨਹੀਂ ਸੀ ਬਣਿਆ, ਉਦੋਂ ਇਸ ਰੋਡ ਦੀ ਇੱਕ ਆਪਣੀ ਖੂਬਸੂਰਤੀ ਸੀ। ਬਹੁਤ ਵਧੀਆ ਲੱਗਦਾ ਸੀ ਜਦੋਂ ਲਾਹੌਰ ਨੂੰ ਫੈਸਲਾਬਾਦ ਨੂੰ ਜਾਣ ਵਾਲੇ GT ਰੋਡ ਤੋਂ ਜਾਂਦੇ ਸੀ ਤਾਂ ਉੱਥੇ ਜਦੋਂ ਇੱਕ ਯਾਦਗਾਰ ਬਣਾਈ ਸੀ ਜਿੱਥੇ ਨਨਕਾਣਾ ਸਾਹਿਬ ਦਾ ਵੈਲਕਮ ਕਰਨ ਲਈ ਲਿਖਿਆ ਸੀ ਗੁਰਮੁਖੀ ਦੇ ਵਿੱਚ। ਉਹ ਪੜ੍ਹ ਕੇ ਸ਼ੁਰੂ ਵਿੱਚ ਲੋਕਾਂ ਨੂੰ ਇਦਾਂ ਲੱਗਦਾ ਸੀ ਜਿਸ ਤਰ੍ਹਾਂ ਕੋਈ ਇੰਡੀਆ ਦੀ ਝਲਕ ਨਜ਼ਰ ਆ ਰਹੀ ਚੜ੍ਹਦੇ ਪੰਜਾਬ ਦੀ। ਤੇ ਅੱਜ ਇਹ ਦੇਖੋ ਰੋਡ ਕਿੰਨਾ ਖੂਬਸੂਰਤ ਆ, ਕਿੰਨਾ ਮਤਲਬ ਇਹ ਪੁਰਸਕੂਨ ਆ, ਕੋਈ ਐਡਾ ਬਰਡਨ ਨਹੀਂ ਟ੍ਰੈਫਿਕ ਦਾ। ਇੱਥੇ ਜਦੋਂ ਸੰਗਤਾਂ ਆਉਂਦੀਆਂ ਗੁਰਪੁਰਬ ਤੇ ਜਾਂ ਵਿਸਾਖੀ ਤੇ ਜਾਂ ਕੋਈ ਹੋਰ ਇਵੈਂਟ ਤੇ, ਫਿਰ ਉਹਨਾਂ ਨੂੰ ਬੱਸਾਂ ਰਾਹੀਂ ਇੱਧਰ 'ਚ ਹੀ ਲੈ ਕੇ ਆਉਂਦੇ ਆ ਜੀ। ਤੇ ਅੱਜ ਅਸੀਂ ਤੁਹਾਨੂੰ ਆਪਣੀ ਵੀਡੀਓ ਰਾਹੀਂ ਇਹ ਸਾਰੇ ਰੋਡ ਜਿਹੜੇ ਆ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸੋਹਣੇ ਲੱਗਦੇ ਹੋਣੇ ਆ। ਜਿਹੜੇ ਚੜ੍ਹਦੇ ਪੰਜਾਬ ਦੇ ਲੋਕ ਆ ਉਹਨਾਂ ਦਾ ਵੀ ਦਿਲ ਕਰਦਾ ਹੋਣਾ, ਉਹਨਾਂ ਦੇ ਦਿਲ ਦੇ ਵਿੱਚ ਇੱਕ ਕੂਕ ਜੀ ਉੱਠਦੀ ਹੋਣੀ ਆ ਵੀ ਅਸੀਂ ਵੀ ਕਿਸੇ ਟਾਈਮ ਸੰਗਤਾਂ ਨਾਲ ਜਾਂ ਆਜ਼ਾਦ ਵੀਜ਼ਾ ਲੈ ਕੇ ਪਾਕਿਸਤਾਨ ਦੀਆਂ ਇਹਨਾਂ ਸੜਕਾਂ ਦਾ ਦਰਸ਼ਨ ਦੀਦਾਰੇ ਕਰੀਏ, ਜਿੱਥੇ ਜਿੱਥੇ ਗੁਰਦੁਆਰੇ ਆ ਉਹਨਾਂ ਦੇ ਦਰਸ਼ਨ ਦੀਦਾਰੇ ਕਰੀਏ ਔਰ ਪਾਕਿਸਤਾਨ ਦੀ ਖੂਬਸੂਰਤੀ ਦਾ ਆਨੰਦ ਮਾਰੀਏ। ਅਸੀਂ ਜਨਾਬ ਵੀਡੀਓ ਰਾਹੀਂ ਕੋਸ਼ਿਸ਼ ਕਰੀਦੀ ਹੈ, ਜਿਹੜੇ ਨਹੀਂ ਆ ਸਕਦੇ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਜਿਹੜਾ ਨਾ ਜੀ ਉਹ ਆਪਣੇ ਵਲੌਗ ਰਾਹੀਂ ਪਾਕਿਸਤਾਨ ਪੰਜਾਬ ਲਹਿੰਦਾ ਦਿਖਾਉਣ ਦੀ ਕੋਸ਼ਿਸ਼ ਕਰੀਦੀ ਹੈ ਜੀ। ਪਹੁੰਚ ਚੁੱਕੇ ਹਾਂ ਜੀ ਮਾਨਾਵਾਲਾ ਰੋਡ ਕ੍ਰਾਸ ਕਰਕੇ, ਜਿਹੜਾ ਰੋਡ ਸੱਚੇ ਸੌਦੇ ਨੂੰ ਜਾਂਦਾ ਔਰ ਫਰੂਕਾਬਾਦ ਨੂੰ ਜਾਂਦਾ ਹੈ ਜੀ। ਸੱਚਾ ਸੌਦਾ ਇੱਥੋਂ ਤਕਰੀਬਨ ਕੋਈ ਲਗਭਗ 21 ਕਿਲੋਮੀਟਰ ਹੈ ਔਰ ਫਾਰੂਕਾਬਾਦ ਜਿਹੜਾ ਉਹ ਹੈਗਾ 22 ਕਿਲੋਮੀਟਰ। ਬਹੁਤ ਸੋਹਣਾ, ਬਹੁਤ ਪਿਆਰਾ ਰੋਡ ਹੈ। ਜਿੱਥੇ ਜਿੱਥੇ ਵੀ ਸਾਡੇ ਚੜ੍ਹਦੇ ਪੰਜਾਬ ਤੋਂ ਆਉਣ ਵਾਲੇ ਯਾਤਰੀ ਜਿਹੜੇ ਆਪਣਾ ਧਾਰਮਿਕ ਸਥਾਨ ਤੇ ਆਉਂਦੇ ਆ ਨਾ ਜੀ, ਅਸੀਂ ਗੌਰਮੈਂਟ ਅੱਗੇ ਗੁਜ਼ਾਰਿਸ਼ ਕਰਦੇ ਹਾਂ ਕਿ ਉੱਥੇ ਜਿਸ ਤਰ੍ਹਾਂ ਇਸ ਬੋਰਡ ਤੇ ਗੁਰਮੁਖੀ ਲਿਖੀ ਹੋਈ ਹੈ, ਇਸ ਤਰ੍ਹਾਂ ਕਿਲੋਮੀਟਰਾਂ ਦੇ ਜਿਹੜੇ ਨਿਸ਼ਾਨ ਲੱਗੇ ਹੋਏ ਆ ਜਾਂ ਸ਼ਹਿਰਾਂ ਦੇ ਬੋਰਡ ਲੱਗੇ ਹੋਏ ਆ, ਉੱਥੇ ਨਾਲ ਨਾਲ ਗੁਰਮੁਖੀ ਜ਼ਰੂਰ ਲਿਖੀ ਜਾਵੇ ਤਾਂ ਕਿ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਪ੍ਰਾਹੁਣੇ ਆਉਂਦੇ ਉਹਨਾਂ ਨੂੰ ਸਮਝਣ 'ਚ ਆਸਾਨੀ ਹੋ ਜਾਵੇ ਕਿ ਅਸੀਂ ਕਿੱਥੇ ਪਹੁੰਚ ਗਏ ਔਰ ਅੱਗੇ ਸਾਡਾ ਸਫ਼ਰ ਕਿੰਨਾ ਰਹਿ ਗਿਆ ਜੀ। ਲੰਘ ਕੇ ਆਪਾਂ ਰੇਲਵੇ ਫਾਟਕ ਤੇ ਹੁਣ ਅਸੀਂ ਮੁੜ ਪਏ ਆ ਇੱਧਰ ਨੂੰ ਦਰਬਾਰ ਸਾਹਿਬ ਸੱਚਾ ਸੌਦਾ। ਇੱਥੋਂ ਬਾਹਰੋਂ ਬਾਹਰ ਹੀ ਜਾ ਕੇ ਨਾ ਜੀ ਅੱਗੇ ਦਰਬਾਰ ਸਾਹਿਬ ਆ ਜਾਣਾ, ਉੱਥੇ ਸਰਦਾਰ ਸਾਹਿਬ ਆਪਣਾ ਮੱਥਾ ਟੇਕਣਗੇ, ਉਸ ਤੋਂ ਬਾਅਦ ਅਸੀਂ ਵਾਪਸੀ ਕਰਨੀ ਹੈ ਜੀ। ਪਹੁੰਚ ਚੁੱਕੇ ਹਾਂ ਜੀ ਨੇੜੇ ਨੇੜੇ। ਆਹ ਤੁਹਾਨੂੰ ਬਿਲਡਿੰਗ ਜਿਹੜੀ ਨਜ਼ਰ ਆ ਰਹੀ ਹੈ ਦਰਬਾਰ ਸਾਹਿਬ ਦੀ ਆ ਤੇ ਇਹ ਬਾਹਰੋਂ ਬਾਹਰ ਉਹਨਾਂ ਨੇ ਸੀਮੈਂਟਡ ਰੋਡ ਬਣਾਇਆ ਹੋਇਆ ਆ, ਬਹੁਤ ਸੋਹਣਾ ਰੋਡ ਆ। ਬਾਹਰੋਂ ਬਾਹਰ ਹੀ ਬੰਦਾ ਨਿਕਲ ਜਾਂਦਾ, ਵਿੱਚ ਵੜਨਾ ਹੀ ਨਹੀਂ ਪੈਂਦਾ। ਸ਼ਹਿਰ ਲਾ ਲਓ ਜਾਂ ਪਿੰਡ ਲਾ ਲਓ, ਜਿਹੜਾ ਵੀ ਹੈਗਾ ਸੱਚਾ ਸੌਦਾ। ਇਹ ਜਿਹੜੀ ਤੁਹਾਨੂੰ ਦੀਵਾਰ ਨਜ਼ਰ ਆ ਰਹੀ ਹੈ ਇਹ ਦਰਬਾਰ ਸਾਹਿਬ ਦੀ ਹੈ ਜੀ। ਇੱਥੋਂ ਹੁਣ ਅਸੀਂ ਅੱਗੋਂ ਖੱਬੇ ਮੁੜ ਕੇ ਸਾਹਮਣੇ ਸਾਡਾ ਇੱਥੇ ਪਾਰਕਿੰਗ ਬਣੀ ਹੋਈ ਆ। ਪਹਿਲੇ ਤੇ ਖੁੱਲੀ ਜਗ੍ਹਾ ਸੀ ਲੇਕਿਨ ਹੁਣ ਉਹਨਾਂ ਨੇ ਬੜੀ ਵਧੀਆ ਬਣਾਤੀ ਆ। ਇਹ ਮੁੜੇ ਆ ਜੀ ਅਸੀਂ, ਇਹ ਬਿਲਕੁਲ ਦਰਬਾਰ ਦੀ ਹੀ ਪ੍ਰਾਪਰਟੀ ਹੈ ਜਿਹੜੀ ਇੱਧਰ ਵੀ ਤੁਹਾਨੂੰ ਨਜ਼ਰ ਆ ਰਹੀ ਹੈ, ਇਹਦੇ ਬਾੜ ਲੱਗੀ ਹੈ, ਸਾਹਮਣੇ ਦਰਬਾਰ ਸਾਹਿਬ ਨਜ਼ਰ ਆ ਰਿਹਾ। ਪਹੁੰਚ ਚੁੱਕੇ ਹਾਂ ਜੀ ਨੇੜੇ ਨੇੜੇ। ਇਹ ਜੀ ਬਾਗ ਸੱਚਾ ਸੌਦਾ ਸਾਹਿਬ ਅਮਰੂਦਾਂ ਦਾ, ਉਹ ਪਾਲੀ ਸਾਈਡ ਤੇ ਮਾਲਟੇ ਲੱਗੇ ਆ ਜਾਮਣਾ। ਇਹ ਅਮਰੂਦਾਂ ਦਾ ਬਾਗ ਹੈ ਤੇ ਜੇ ਦੇਖਦੇ ਕਿ ਤੁਹਾਨੂੰ ਲੱਭ ਜਾਵੇ ਤੇ ਹੈ ਕੱਚੇ ਕੱਚੇ ਹੀ ਆ, ਪੱਕੇ ਘੱਟ ਹੀ ਆ। ਮੁੱਕ ਗਏ ਆ, ਲਾ ਲਏ ਹੋਣੇ ਸਾਰੇ ਤੁਸੀਂ, ਲਾ ਲਏ ਆ। ਇੱਧਰ ਆ ਡਾਕਟਰ, ਆ ਦੇਖ ਲੱਗੇ ਹੋਏ ਡਾਕਟਰ, ਇੱਧਰ ਆ ਬਈ। ਕਿੱਦਾਂ ਮਿੱਠੇ ਆ ਜੀ? ਵਧੀਆ, ਬਹੁਤ ਮਿੱਠਾ। ਅੱਛਾ ਮਿੱਠਾ, ਚਲੋ ਸਰਾਈ ਆ। ਸਾਡਾ ਇਹਦਾ ਵਲੌਗ ਤੁਹਾਨੂੰ ਅਗਰ ਅੱਛਾ ਲੱਗਾ ਤੇ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਤੇ ਅਸੀਂ ਅੱਜ ਦਾ ਵਲੌਗ ਮੁਕਾ ਰਹੇ ਹਾਂ ਆਪਣਾ। ਕੱਲ ਨੂੰ ਜਿਹੜੇ ਵੀ ਜਗ੍ਹਾ ਗਏ, ਹੁਣ ਮੇਰੇ ਖਿਆਲ ਫਰਾੜਾ ਅਸੀਂ ਜਾਵਾਂਗੇ ਕਿਉਂਕਿ ਸਰਦਾਰ ਸਾਹਿਬ ਦਾ ਜਿਹੜਾ ਸਹੁਰਿਆਂ ਦਾ ਪਿੰਡ ਆ ਨਾ ਜੀ ਉਹ ਫਰਾੜਾ ਆ, ਤੇ ਅਸੀਂ ਫਰਾੜੇ ਜਾਵਾਂਗੇ। ਫਰਾੜੇ ਦੇ ਪਿੰਡ ਵਾਲੇ ਡੀਕਦੇ ਆ ਜੀ, ਉਹ ਕਹਿੰਦੇ ਵੀ ਸਾਡਾ ਫੁੱਫੜ ਆ ਰਹੇ ਆ ਤੇ ਫੁੱਫੜ ਸਾਹਿਬ ਨੂੰ ਅਸੀਂ ਪਿੰਡ ਦਿਖਾਣਾ ਹੈ ਜੀ। ਸਾਡੇ ਨਾਲ ਜੁੜੇ ਰਹੋ। ਅਗਲੇ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਪਿੰਡ ਫਰਾੜੇ ਦੀ ਵੀਡੀਓ ਦਿਖਾਵਾਂਗੇ। ਰੱਬ ਰੱਖਾ।